ਇਹ ਕਹਾਣੀ ਅਮਜਦ ਆਰਫੀ ਜੀ ਹੋਣੀ ਫਰੈਂਕਫਰਟ ਜਰਮਨੀ ਦੇ ਰਹਿਣ ਵਾਲੇ ਉਹਨਾਂ ਦੀ ਲਿਖੀ ਹੋਈ ਹੈ, ਜਿਸ ਦਾ ਸਿਰਲੇਖ ਹੈ ਪੂਰੀਆਂ ਆਸਾਂ। ਮੈਂ ਅੰਜੂਜੀਤ ਸ਼ਰਮਾ ਇਸ ਕਹਾਣੀ ਨੂੰ ਪੜ੍ਹਨ ਦੀ ਛੋਟੀ ਜਿਹੀ ਨਮਾਣੀ ਜਿਹੀ ਕੋਸ਼ਿਸ਼ ਕਰ ਰਹੀ ਹਾਂ। ਉਮੀਦ ਹੈ, ਆਸ ਹੈ ਕਿ ਤੁਹਾਨੂੰ ਇਹ ਮੇਰੀ ਕੋਸ਼ਿਸ਼ ਪਸੰਦ ਆਵੇਗੀ। ਦਾਦੀ ਆਟਾ ਗੁੰਨਦੀ ਹੋਈ ਦਾ ਆਟਾ ਸਣਕ ਤੋਂ ਬਾਹਰ ਜਾ ਡਿੱਗਿਆ। ਅੱਜ ਜ਼ਰੂਰ ਸਾਡੇ ਘਰ ਕੋਈ ਨਾ ਕੋਈ ਪ੍ਰਾਹੁਣਾ ਆਵੇਗਾ। ਆਟਾ ਗੁੰਨਦੀ ਦਾਦੀ ਵੱਲ ਬਹੁਤ ਧਿਆਨ ਨਾਲ ਵੇਖਦਿਆਂ ਹੋਇਆਂ ਗੁੱਡੀ ਕਹਿਣ ਲੱਗੀ, ਬਸ ਕਰ ਨੀ ਕੁੜੀਏ, ਐਵੇਂ ਗੱਲਾਂ ਬਹੁਤੀਆਂ ਨੇ। ਦਾਦੀ ਨੇ ਪਤੀਲੇ ਵਿੱਚੋਂ ਪਾਣੀ ਲੈ ਕੇ ਆਟੇ ਉੱਤੇ ਛਿੱਟਾ ਮਾਰਦਿਆਂ ਕਿਹਾ, ਦਾਦੀ ਈਮਾਨ ਨਾਲ, ਰੱਬ ਦੀ ਕਸਮ ਏ, ਮੈਂ ਆਪਣੇ ਕੰਨੀ ਆਪਣੀ ਮਾਂ ਕੋਲੋਂ ਸੁਣਿਆ ਕਿ ਜੇ ਆਟਾ ਗੁੰਨਦਿਆਂ ਹੋਇਆਂ ਆਟਾ ਸਣਕ ਤੋਂ ਬਾਹਰ ਜਾ ਡਿੱਗੇ ਨਾ ਤੇ ਘਰ ਵਿੱਚ ਪ੍ਰਾਹੁਣਾ ਪੈਰ ਧਰਦਾ ਏ, ਜਿਹੜਾ ਤੁਹਾਨੂੰ ਬੜਾ ਚੰਗਾ ਲੱਗਦਾ। ਗੁੱਡੀ ਪੈਰਾਂ ਭਰ ਬੈਠਿਆਂ ਆਪਣੇ ਪੈਰ ਅਗਾਂਹ ਵਧਾਉਂਦਿਆਂ ਆਪਣੀ ਗੱਲ ਉੱਤੇ ਜ਼ੋਰ ਦਿੰਦਿਆਂ ਕਿਹਾ, ਚੁੱਪ ਕਰਨੀ, ਮੈਂ ਵੀ ਆਪਣੀ ਮਾਂ ਤੋਂ ਇਹੋ ਜਿਹਾ ਬਥੇਰਾ ਕੁਝ ਸੁਣਿਆ ਸੀ। ਪਰ ਕਾਂਵਾਂ ਦੀ ਕਾਂ ਵਿੱਚ ਦਾਦੀ ਦੀ ਆਵਾਜ਼ ਦਬੀ ਗਈ ਤੇ ਗੱਲ ਚੰਗੀ ਤਰ੍ਹਾਂ ਗੁੱਡੀ ਦੇ ਕੰਨੀ ਤੀਕ ਕਰਨਾ ਪਈ। ਦਾਦੀ, ਕਾਂਵਾਂ ਦੀ ਕਾਂ ਵਿੱਚ ਤੇਰੀ ਗੱਲ ਮੇਰੇ ਕੰਨਾਂ ਤੀਕ ਨਹੀਂ ਉੱਪੜੀ, ਇੱਕ ਵਾਰੀ ਫੇਰ ਦੱਸੀ। ਗੁੱਡੀ ਨੇ ਪੀੜ੍ਹੀ ਉੱਤੇ ਬੈਠੀ ਆਟਾ ਗੁੰਨਦੀ ਦਾਦੀ ਨੂੰ ਦੇਖਦਿਆਂ ਆਪਣੇ ਦੋਵੇਂ ਗੋਡਿਆਂ ਉੱਤੇ ਆਪਣੀਆਂ ਨਿੱਕੀਆਂ ਨਿੱਕੀਆਂ ਅਰਕਾਂ ਰੱਖ ਦਿੱਤੀਆਂ ਤੇ ਨਾਲ ਹੀ ਦੋਵੇਂ ਹੱਥਾਂ ਉੱਤੇ ਆਪਣੀ ਠੋਡੀ ਰੱਖ ਦਿੱਤੀ ਤੇ ਕਹਿਣ ਲੱਗੀ, ਦਾਦੀ, ਇੱਕ ਤਾਂ ਨਿੱਤ ਇਹਨਾਂ ਕਾਮਾਂ ਨੇ ਸਿਰ ਖਾ ਮਾਰਿਆ, ਚੰਗੀ ਤਰ੍ਹਾਂ ਗੱਲ ਹੀ ਨਹੀਂ ਸੁਣਨ ਡਈ। ਤੌਬਾ ਕਰ ਤੌਬਾ ਕੁੜੀਏ, ਨਾ ਬੱਚਾ ਨਾ, ਕਾਮਾਂ ਨੂੰ ਭੈੜਾ ਨਹੀਂ ਆਖੀਦਾ। ਇਹ ਤਾਂ ਪਤਾ ਨਹੀਂ ਉਹ ਚੇਚਾ ਕਿੰਨਾ ਕੁ ਪੈਂਡਾ ਕਰਕੇ ਆਉਂਦੇ ਨੇ ਤੇ ਬੜੀਆਂ ਤਸੱਲੀਆਂ ਦਿੰਦੇ ਨੇ। ਤੇ ਫਿਰ ਅਚਾਨਕ ਦਾਦੀ ਨੇ ਕਿਹਾ, ਨੀ ਕੁੜੀਏ, ਅੰਦਰ ਜਾ ਤੇ ਜਾ ਕੇ ਚੰਗੇਰ ਚਾ ਲਿਆ। ਰਾਤੀ ਟੁੱਕਰਾਂ ਦੇ ਭੋਰ ਕਰਕੇ ਮੈਂ ਇਸੇ ਤੇ ਰੱਖੇ ਸਨ, ਦੇਖੀ ਰੱਤੇ ਰੰਗ ਦੀ ਕੰਧੂਰੀ ਨਾਲ ਕੱਜੇ ਹੋਏ ਸਨ। ਗੁੱਡੀ ਅੰਦਰ ਜਾ ਕੇ ਚੰਗੇਰ ਚਾ ਲਿਆਈ। ਇੰਨੇ ਚਿਰ ਵਿੱਚ ਦਾਦੀ ਵੀ ਆਟਾ ਗੁੰਨ ਕੇ ਹੱਥ ਧੋ ਰਹੀ ਸੀ ਤੇ ਵਿਹਲਿਆਂ ਹੋ ਕੇ ਕਾਂਵਾਂ ਨੂੰ ਭੋਰ ਪਾਉਣ ਲੱਗ ਪਈ। ਦੇਖਦਿਆਂ ਇੱਕ ਕਾਂ ਕਰਦਿਆਂ ਕਾਂ ਵਿਹੜੇ ਵਿੱਚ ਇਕੱਠੇ ਹੋ ਗਏ। ਦਾਦੀ, ਤੂੰ ਰੋਜ਼ ਹੀ ਕਾਂਵਾਂ ਨੂੰ ਭੋਰ ਪਾਈ ਰੱਖਣੀ ਏ, ਤੈਨੂੰ ਕਿਹੜੀਆਂ ਇਹ ਤਸੱਲੀਆਂ ਆ ਕੇ ਦਿੰਦੇ ਨੇ, ਦੱਸ ਤੇ ਸਹੀ ਦਾਦੀ। ਧੀਏ, ਮੇਰੀ ਮਾਂ ਨੇ ਵੀ ਮੈਨੂੰ ਇੱਕ ਵਾਰੀ ਦੱਸਿਆ ਸੀ ਕਿ ਜਦੋਂ ਵੀ ਕੋਈ ਕਾਂ ਬਨੇਰੇ ਆ ਕੇ ਬੈਠੇ ਤੇ ਉਸਦੀ ਖਿਦਮਤ ਕਰਨੀ ਚਾਹੀਦੀ ਆ। ਕੋਈ ਆ ਕੇ ਦੱਸਦਾ ਏ ਕਿ ਕੋਈ ਤੇਰੇ ਆਪਣਿਆਂ ਵਿੱਚੋਂ ਕੋਈ ਆਉਣ ਵਾਲਾ ਹੈ। ਦਾਦੀ ਇੱਕ ਲੰਮਾ ਜਿਹਾ ਠੰਡਾ ਜਿਹਾ ਸਾਹ ਭਰਦਿਆਂ ਹੋਇਆ ਆਖਣ ਲੱਗੀ, ਧੀਏ, ਜਦੋਂ ਮੈਂ ਹੋਸ਼ ਸੰਭਾਲਿਆ ਸੀ ਤੇ ਮੈਨੂੰ ਵੀ ਇੱਕ ਆਪਣੇ ਦੀ ਉਡੀਕ ਲੱਗ ਗਈ ਸੀ ਤੇ ਇਹਨਾਂ ਕਾਂਵਾਂ ਨੇ ਹੀ ਆ ਕੇ ਆਸ ਦੇਣੀ ਸ਼ੁਰੂ ਕੀਤੀ ਸੀ ਤੇ ਮੈਂ ਹਾਲੇ ਵੀ ਇਹਨਾਂ ਦੀ ਆਸ ਤੇ ਹੀ ਜੀ ਰਹੀ ਹਾਂ। ਜਦੋਂ ਵੀ ਕੋਈ ਕਾਂ ਭਾਵੇਂ ਥੱਕ ਕੇ ਬਨੇਰੇ ਤੇ ਆ ਕੇ ਬਹਿੰਦਾ ਏ, ਮੈਨੂੰ ਫਿਰ ਇੱਕ ਨਵੀਂ ਜਿਹੀ ਆਸ ਲੱਗਦੀ ਏ ਕਿ ਖੌਰੇ ਉਹ ਅੱਜ ਹੀ ਆ ਜਾਵੇ ਜਿਸ ਦੀ ਮੈਨੂੰ ਉਡੀਕ ਏ। ਭੋਰ ਮੁਕਾਉਂਦਿਆਂ ਕੰਧੂਰੀ ਛੱਡ ਕੇ ਦਾਦੀ ਨੇ ਇੱਕ ਵਾਰ ਫੇਰ ਅੰਦਰੋਂ ਖਿੱਚ ਕੇ ਲੰਮਾ ਜਿਹਾ ਸਾਹ ਬਾਹਰ ਵੱਲ ਕੱਢਿਆ ਤੇ ਅੱਖਾਂ ਬੂਹੇ ਉੱਤੇ ਟੰਗ ਦਿੱਤੀਆਂ। ਤੇ ਗੁੱਡੀ ਕਦੇ ਸਣਕ ਕੋਲ ਪਏ ਆਟੇ ਨੂੰ ਦੇਖਦੀ
ਤੇ ਕਦੇ ਕਾਮਾਂ ਦੀ ਕਾਂ ਸੁਣਦੀ, ਤੇ ਕਦੇ ਦਾਦੀ ਦੀਆਂ ਬੂਹੇ ਤੇ ਤਾੜੇ ਲੱਗੀਆਂ ਅੱਖਾਂ ਨੂੰ ਦੇਖਦੀ ਤੇ ਸੋਚਦੀ, ਆਸਾਂ ਜੀਂਦੇ ਜੀ ਕਦੇ ਨਹੀਂ ਮੁੱਕਦੀਆਂ।